ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ। ਇੱਕ ਜੱਜ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਮੈਕਸੀਕਨ ਮੂਲ ਦਾ ਜਿਹੜਾ ਪੇ ਜਿਹਦੇ ਨਿਆਣੇ 3 ਮਰੀਨ ਸੀਗੇ, ਉਸ ਦੇ ਖਿਲਾਫ ਜਿਹੜਾ ਡੈਪੂਟੇਸ਼ਨ ਦਾ ਕੇਸ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਆ। ਇਮੀਗ੍ਰੇਸ਼ਨ ਜੱਜ ਨੇ ਇਹ ਜਿਹੜਾ ਕੇਸ ਆ ਡਿਸਮਿਸ ਕੀਤਾ ਆ। ਇਹ ਲੈਂਡਸਕੇਪਰ ਸੀਗਾ ਹਰਜੋਤ ਸਿੰਘ ਜੀ, ਵੀਡੀਓ ਉਦੋਂ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਸਦਰਨ ਜੀ, ਕੈਲੀਫੋਰਨੀਆ ਦੇ ਵਿੱਚ ਸੀਗਾ ਪਿਛਲੇ ਸਾਲ ਦੇ ਵਿੱਚ, ਜਿਹਦੇ ਤਿੰਨੇ ਨਿਆਣੇ ਯੂਐਸ ਮਰੀਨ ਸੀਗਾ ਤੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉਸਦੇ ਕਾਗਜ਼ ਜਿਹੜੇ ਉਹ ਲੱਗੇ ਹੋਏ ਸੀਗੇ। ਪਰ ਆਈਸ ਵਾਲਿਆਂ ਨੇ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀ ਤੇ ਫਿਰ ਡਿਪੋਰਟ ਕਰਨ ਦੀ ਜਿਹੜੀ ਆ ਉਹ ਆਪਣੀ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਗੀ। ਸੋ ਪਰ ਇੱਕ ਇਮੀਗ੍ਰੇਸ਼ਨ ਜੱਜ ਨੇ ਉਸ ਦੇ ਉਲਟ ਜਿਹੜਾ ਡੈਪੂਟੇਸ਼ਨ ਦਾ ਕੇਸ ਪਾਇਆ ਸੀ ਸਰਕਾਰ ਦੁਆਰਾ, ਉਸ ਨੂੰ ਡਿਸਮਿਸ ਰੱਦ ਜਿਹੜਾ ਉਹ ਕਰ ਦਿੱਤਾ ਆ। ਨਰਿਸਕੋ ਬ੍ਰਾਂਕੋ ਜਿਹੜਾ ਇਸ ਦਾ ਨਾਮ ਸੀਗਾ। 1990 ਦੇ ਦਹਾਕੇ ਦੇ ਵਿੱਚ ਇਹ ਮੈਕਸੀਕੋ ਤੋਂ ਯੂਐਸ ਦੇ ਵਿੱਚ ਆਇਆ ਸੀ। ਉਸ ਟਾਈਮ ਦੇ ਉੱਤੇ ਇਹਦੇ ਕੋਲ ਕੋਈ ਲੀਗਲ ਸਟੇਟਸ ਨਹੀਂ ਸੀਗਾ ਤੇ ਜਦੋਂ ਇਹ ਕ੍ਰੈਕਡਾਊਨ ਹੋਇਆ ਤਾਂ ਇਹ ਸਕਰੂਟਨੀ ਦੇ ਵਿੱਚ ਆ ਗਿਆ ਸੀਗਾ। ਸੋ ਵਿਟਨੈਸਿਸ ਨੇ ਜਿਹੜੀ ਇਹ ਵੀਡੀਓ ਆ ਇਸ ਦੇ ਅਰੈਸਟ ਹੋਣ ਵਾਲੀ ਔਰੰਜ ਕਾਉਂਟੀ ਦੇ ਵਿੱਚ ਅਪਲੋਡ ਜਿਹੜੀ ਉਹ ਕੀਤੀ ਸੀਗੀ। ਸੋ ਐਲਏ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀ ਡੈਪੂਟੇਸ਼ਨ ਪ੍ਰੋਸੀਡਿੰਗ ਦੇ ਵਿੱਚ। ਜੁਲਾਈ 'ਚ ਫਿਰ ਇਸ ਨੂੰ $3000 ਦੇ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਤੇ ਐਂਕਲ ਮੋਨੀਟਰ ਇਸ ਨੂੰ ਪਾਇਆ ਗਿਆ ਸੀਗਾ। ਸੋ 28 ਜਨਵਰੀ ਨੂੰ ਜਿਹੜੇ ਜੱਜ ਕ੍ਰਿਸਟਨ ਪੀਪ ਮੀਅਰ ਹੈਗੇ ਨੇ, ਉਹਨਾਂ ਨੇ ਕਿਹਾ ਵੀ ਇਸਦਾ ਡੈਪੂਟੇਸ਼ਨ ਕੇਸ ਆ ਉਸ ਨੂੰ ਅਸੀਂ ਟਰਮੀਨੇਟ ਕਰਨ ਜਿਹੜੇ ਉਹ ਜਾ ਰਹੇ ਆ। ਤੇ ਕਹਿੰਦੇ ਵੀ ਜਿਹੜਾ 49 ਸਾਲਾਂ ਦਾ ਇਹ ਬ੍ਰਾਂਕੋ ਹੈਗਾ ਆ, ਕਹਿੰਦੇ ਵੀ ਇਹਨੇ ਐਵੀਡੈਂਸ ਪ੍ਰੋਵਾਈਡ ਕਰ ਦਿੱਤਾ ਆ ਵੀ ਇਹ ਜਿਹੜੇ 3 ਯੂਐਸ ਬੌਰਨ ਸਨ ਇਹਦੇ ਆ ਉਹ ਮਿਲਟਰੀ ਦੇ ਵਿੱਚ ਆ। ਕਹਿੰਦੇ ਵੀ ਜਿਹਦੇ ਨਾਲ ਇਹ ਐਲੀਜੀਬਲ ਹੋ ਗਿਆ ਆ ਹੁਣ ਇੱਕ ਲਾਫੁਲ ਸਟੇਟਸ ਸੀਕ ਕਰਨ ਦੇ ਲਈ। ਸੋ ਫੋਨ ਇੰਟਰਵਿਊ ਇਸ ਦੀ ਬਾਅਦ ਦੇ ਵਿੱਚ ਆਈ ਤੇ ਕਹਿੰਦਾ ਵੀ ਮੈਂ ਹੁਣ ਖੁਸ਼ ਮਹਿਸੂਸ ਕਰ ਰਿਹਾ ਆ ਤੇ ਪ੍ਰਮਾਤਮਾ ਦਾ ਉਸਨੇ ਧੰਨਵਾਦ ਕੀਤਾ। ਕਹਿੰਦਾ ਵੀ ਹੁਣ ਮੇਰੇ ਮੋਢਿਆਂ ਤੋਂ ਭਾਰ ਜਿਹੜਾ ਆ ਇਹ ਹੁਣ ਲੱਥ ਗਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਦਾਂ ਕਿਹਾ ਆ ਵੀ ਉਹ ਜੱਜ ਦੇ ਇਸ ਡਿਸੀਜਨ ਦੇ ਉਲਟ ਜਿਹੜਾ ਉਹ ਅਪੀਲ ਕਰਨ ਜਿਹੜੇ ਉਹ ਜਾ ਰਹੇ ਨੇ ਤਾਂ ਜੋ ਇਸ ਨੂੰ ਅਜੇ ਵੀ ਡਿਪੋਰਟ ਕੀਤਾ ਜਾ ਸਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ। ਇੱਕ ਜੱਜ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਮੈਕਸੀਕਨ ਮੂਲ ਦਾ ਜਿਹੜਾ ਪੇ ਜਿਹਦੇ ਨਿਆਣੇ 3 ਮਰੀਨ ਸੀਗੇ, ਉਸ ਦੇ ਖਿਲਾਫ ਜਿਹੜਾ ਡੈਪੂਟੇਸ਼ਨ ਦਾ ਕੇਸ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਆ। ਇਮੀਗ੍ਰੇਸ਼ਨ ਜੱਜ ਨੇ ਇਹ ਜਿਹੜਾ ਕੇਸ ਆ ਡਿਸਮਿਸ ਕੀਤਾ ਆ। ਇਹ ਲੈਂਡਸਕੇਪਰ ਸੀਗਾ ਹਰਜੋਤ ਸਿੰਘ ਜੀ, ਵੀਡੀਓ ਉਦੋਂ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਸਦਰਨ ਕੈਲੀਫੋਰਨੀਆ ਦੇ ਵਿੱਚ ਸੀਗਾ ਪਿਛਲੇ ਸਾਲ ਦੇ ਵਿੱਚ, ਜਿਹਦੇ ਤਿੰਨੇ ਨਿਆਣੇ ਯੂਐਸ ਮਰੀਨ ਸੀਗਾ ਤੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉਸਦੇ ਕਾਗਜ਼ ਜਿਹੜੇ ਉਹ ਲੱਗੇ ਹੋਏ ਸੀਗੇ। ਪਰ ਆਈਸ ਵਾਲਿਆਂ ਨੇ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀ ਤੇ ਫਿਰ ਡਿਪੋਰਟ ਕਰਨ ਦੀ ਜਿਹੜੀ ਆ ਉਹ ਆਪਣੀ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਗੀ। ਸੋ ਪਰ ਇੱਕ ਇਮੀਗ੍ਰੇਸ਼ਨ ਜੱਜ ਨੇ ਉਸ ਦੇ ਉਲਟ ਜਿਹੜਾ ਡੈਪੂਟੇਸ਼ਨ ਦਾ ਕੇਸ ਪਾਇਆ ਸੀ ਸਰਕਾਰ ਦੁਆਰਾ, ਉਸ ਨੂੰ ਡਿਸਮਿਸ ਰੱਦ ਜਿਹੜਾ ਉਹ ਕਰ ਦਿੱਤਾ ਆ। ਨਰਿਸਕੋ ਬ੍ਰਾਂਕੋ ਜਿਹੜਾ ਇਸ ਦਾ ਨਾਮ ਸੀਗਾ। 1990 ਦੇ ਦਹਾਕੇ ਦੇ ਵਿੱਚ ਇਹ ਮੈਕਸੀਕੋ ਤੋਂ ਯੂਐਸ ਦੇ ਵਿੱਚ ਆਇਆ ਸੀ। ਉਸ ਟਾਈਮ ਦੇ ਉੱਤੇ ਇਹਦੇ ਕੋਲ ਕੋਈ ਲੀਗਲ ਸਟੇਟਸ ਨਹੀਂ ਸੀਗਾ ਤੇ ਜਦੋਂ ਇਹ ਕ੍ਰੈਕਡਾਊਨ ਹੋਇਆ ਤਾਂ ਇਹ ਸਕਰੂਟਨੀ ਦੇ ਵਿੱਚ ਆ ਗਿਆ ਸੀਗਾ। ਸੋ ਵਿਟਨੈਸਿਸ ਨੇ ਜਿਹੜੀ ਇਹ ਵੀਡੀਓ ਆ ਇਸ ਦੇ ਅਰੈਸਟ ਹੋਣ ਵਾਲੀ ਔਰੰਜ ਕਾਉਂਟੀ ਦੇ ਵਿੱਚ ਅਪਲੋਡ ਜਿਹੜੀ ਉਹ ਕੀਤੀ ਸੀਗੀ। ਸੋ ਐਲਏ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀ ਡੈਪੂਟੇਸ਼ਨ ਪ੍ਰੋਸੀਡਿੰਗ ਦੇ ਵਿੱਚ। ਜੁਲਾਈ 'ਚ ਫਿਰ ਇਸ ਨੂੰ $3000 ਦੇ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਤੇ ਐਂਕਲ ਮੋਨੀਟਰ ਇਸ ਨੂੰ ਪਾਇਆ ਗਿਆ ਸੀਗਾ। ਸੋ 28 ਜਨਵਰੀ ਨੂੰ ਜਿਹੜੇ ਜੱਜ ਕ੍ਰਿਸਟਨ ਪੀਪ ਮੀਅਰ ਹੈਗੇ ਨੇ, ਉਹਨਾਂ ਨੇ ਕਿਹਾ ਵੀ ਇਸਦਾ ਡੈਪੂਟੇਸ਼ਨ ਕੇਸ ਆ ਉਸ ਨੂੰ ਅਸੀਂ ਟਰਮੀਨੇਟ ਕਰਨ ਜਿਹੜੇ ਉਹ ਜਾ ਰਹੇ ਆ। ਤੇ ਕਹਿੰਦੇ ਵੀ ਜਿਹੜਾ 49 ਸਾਲਾਂ ਦਾ ਇਹ ਬ੍ਰਾਂਕੋ ਹੈਗਾ ਆ, ਕਹਿੰਦੇ ਵੀ ਇਹਨੇ ਐਵੀਡੈਂਸ ਪ੍ਰੋਵਾਈਡ ਕਰ ਦਿੱਤਾ ਆ ਵੀ ਇਹ ਜਿਹੜੇ 3 ਯੂਐਸ ਬੌਰਨ ਸਨ ਇਹਦੇ ਆ ਉਹ ਮਿਲਟਰੀ ਦੇ ਵਿੱਚ ਆ। ਕਹਿੰਦੇ ਵੀ ਜਿਹਦੇ ਨਾਲ ਇਹ ਐਲੀਜੀਬਲ ਹੋ ਗਿਆ ਆ ਹੁਣ ਇੱਕ ਲਾਫੁਲ ਸਟੇਟਸ ਸੀਕ ਕਰਨ ਦੇ ਲਈ। ਸੋ ਫੋਨ ਇੰਟਰਵਿਊ ਇਸ ਦੀ ਬਾਅਦ ਦੇ ਵਿੱਚ ਆਈ ਤੇ ਕਹਿੰਦਾ ਵੀ ਮੈਂ ਹੁਣ ਖੁਸ਼ ਮਹਿਸੂਸ ਕਰ ਰਿਹਾ ਆ ਤੇ ਪ੍ਰਮਾਤਮਾ ਦਾ ਉਸਨੇ ਧੰਨਵਾਦ ਕੀਤਾ। ਕਹਿੰਦਾ ਵੀ ਹੁਣ ਮੇਰੇ ਮੋਢਿਆਂ ਤੋਂ ਭਾਰ ਜਿਹੜਾ ਆ ਇਹ ਹੁਣ ਲੱਥ ਗਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਦਾਂ ਕਿਹਾ ਆ ਵੀ ਉਹ ਜੱਜ ਦੇ ਇਸ ਡਿਸੀਜਨ ਦੇ ਉਲਟ ਜਿਹੜਾ ਉਹ ਅਪੀਲ ਕਰਨ ਜਿਹੜੇ ਉਹ ਜਾ ਰਹੇ ਨੇ ਤਾਂ ਜੋ ਇਸ ਨੂੰ ਅਜੇ ਵੀ ਡਿਪੋਰਟ ਕੀਤਾ ਜਾ ਸਕੇ।